ਇਹ ਹੁਣ ਕਿਹਾ ਜਾ ਰਿਹਾ ਕਿ ਸ਼ਾਇਦ ਖਿਡਾਰੀਆਂ ਨੂੰ ਅਮਰੀਕਾ ਭੇਜ ਦਿੱਤਾ ਜਾਵੇਗਾ ਤੇ ਅਮਰੀਕਾ ਜਾ ਕੇ ਤੁਹਾਨੂੰ ਲੱਗਦਾ ਖਿਡਾਰੀਆਂ ਦੀ ਫਿਟਨੈਸ ਬਿਹਤਰ ਹੋ ਜਾਏਗੀ? ਅਸੀਂ ਮਾਜ਼ੀ ਵਿੱਚ ਵੀ ਵੇਖਿਆ ਜਿਹੜੇ ਸਾਡੇ ਮੇਨ ਖਿਡਾਰੀ ਸਨ, ਫਖਰ ਜ਼ਮਾਨ ਜਾਂ ਫਿਰ ਬਾਬਰ ਦੀ ਗੱਲ ਵੀ ਕਰੀਏ, ਉਹ ਕਿਸੇ ਵੀ ਮੇਨ ਇਵੈਂਟ ਤੋਂ ਪਹਿਲਾਂ ਜਿਹੜੇ ਇੰਜਰਡ ਹੋ ਜਾਂਦੇ ਸਨ। ਮੁਫਾਜ਼ ਸਾਹਿਬ, ਮੈਂ ਤੁਹਾਨੂੰ ਦੱਸਾਂ ਕਿ ਪਾਕਿਸਤਾਨ ਕ੍ਰਿਕਟ ਬੋਰਡ ਜਿਹੜਾ ਹੈਗਾ ਨਾ ਇੱਕ ਤਜਰਬਾਗਾਹ ਬਣ ਚੁੱਕਿਆ ਹੈਗਾ। ਇੱਥੇ ਨਵੇਂ ਤਜਰਬੇ ਜਿਹੜੇ ਹੈਗੇ ਨੇ ਹੋ ਰਹੇ ਨੇ, ਔਰ ਜਿਹੜੇ ਕ੍ਰਿਕਟ ਬੋਰਡ ਦੇ ਜਿਹੜੇ ਆਇਨਸਟਾਈਨ ਹੈਗੇ ਨੇ, ਇਹ ਪਤਾ ਨਹੀਂ ਕਿ ਪਾਕਿਸਤਾਨ ਕ੍ਰਿਕਟ ਨੂੰ ਪਾਕਿਸਤਾਨੀ ਹਾਕੀ ਦੀ ਤਰਫ ਲੈ ਕੇ ਜਾਣਾ ਚਾਹ ਰਹੇ ਹੈਗੇ ਨੇ। ਉਹ ਮੇਰੀ ਇੱਕ ਗੱਲ ਸਮਝੋ ਕਿ ਪਾਕਿਸਤਾਨ ਦਾ ਇਨਵਾਇਰਨਮੈਂਟ ਹੋਰ ਹੈ, ਅਮਰੀਕਾ ਦਾ ਹੋਰ ਹੈ, ਠੀਕ ਹੈ। ਇੱਥੋਂ ਦੀ ਖੁਰਾਕ ਹੋ ਰਹੀ, ਉੱਥੋਂ ਦੀ ਖੁਰਾਕ ਹੋ ਰਹੀ, ਉੱਥੋਂ ਦੀ ਕੰਡੀਸ਼ਨ ਹੋ ਰਹੀ, ਇੱਥੋਂ ਦੀ ਕੰਡੀਸ਼ਨ ਹੋ ਰਹੀ। ਅਸੀਂ ਪਾਕਿਸਤਾਨੀ ਹੈਗੇ, ਮੈਂ ਤੁਹਾਨੂੰ ਸਾਫ਼ ਜਿਹਾ ਦੱਸ ਰਿਹਾ ਵਾਂ, ਜਿੰਨੀ ਦੇਰ ਤੱਕ ਅਸੀਂ ਰੋਟੀ ਨਾ ਖਾਈਏ ਸਾਨੂੰ ਪੰਜਾਬੀ ਕਹਿੰਦੇ ਸਿੱਧਕ ਨਹੀਂ ਆਉਂਦਾ ਹੈਗਾ, ਠੀਕ ਹੈ। ਤੇ ਤੁਸੀਂ ਜਿਹੜਾ ਖਾਏ ਨਾ, ਇਹਦੇ ਵਿੱਚ ਇੰਨਾ ਕੁ ਫਾਇਦਾ ਹੋ ਸਕਦਾ ਪਲੇਅਰਾਂ ਦਾ, ਇਹ ਫਾਇਦਾ ਹੋ ਸਕਦਾ ਹੈ ਕਿ ਉਹਨਾਂ ਦਾ ਸੈਰ ਸਪਾਟਾ ਹੋ ਜਾਏਗਾ। ਉਹ ਪਲੇਅਰ ਜਿਨ੍ਹਾਂ ਨੇ ਹਾਲੇ ਤੱਕ ਅਮਰੀਕਾ ਨਹੀਂ ਦੇਖਿਆ ਹੈਗਾ, ਉਹ ਜਿਹੜਾ ਹੈਗਾ ਨਾ ਬੜੇ ਖੁਸ਼ੀ ਦੇ ਨਾਲ ਆਪਣੇ ਘਰ ਵਾਲਿਆਂ ਨੂੰ ਤੇ ਆਪਣੇ ਯਾਰਾਂ ਦੋਸਤਾਂ ਨੂੰ ਤੇ ਮਹੱਲੇਦਾਰਾਂ ਨੂੰ ਤੇ ਅਜ਼ੀਜ਼ੋ ਕਾਰਮ ਨੂੰ ਕਹਿਣਗੇ, ਲਓ ਜੀ ਅਸੀਂ ਅਮਰੀਕਾ ਚੱਲੇ ਆ, ਤੇ ਬਸ ਉਹਨਾਂ ਦੀ ਵਾਹ ਵਾਹ ਬੱਲੇ ਬੱਲੇ। ਫਿਟਨੈਸ ਕਿਹੜੀ ਹੈਗੀ ਹੈ? ਫਿਟਨੈਸ ਜਿਹੜੀ ਹੈਗੀ ਹੈ ਨਾ, ਜਿੰਨੀ ਅੱਛੀ ਫਿਟਨੈਸ ਪਾਕਿਸਤਾਨ ਦੇ ਮਾਹੌਲ ਦੇ ਵਿੱਚ ਰਹਿ ਕੇ ਹੋ ਸਕਦੀ ਹੈ, ਕਿਤੇ ਹੋਰ ਨਹੀਂ ਹੋ ਸਕਦੀ ਹੈਗੀ। ਔਰ ਜਿਸ ਤਰੀਕੇ ਨਾਲ ਤੁਸੀਂ ਇੱਕ ਬੜੀ ਵੱਡੀ ਤਜਵੀਜ਼ ਦਿੱਤੀ ਹੈਗੀ ਹੈ ਕਿ ਬਈ ਇਸ ਵਕਤ ਅਗਰ ਤੁਸੀਂ ਖਿਡਾਰੀਆਂ ਦੀ ਫਿਟਨੈਸ ਹੀ ਬਣਾਉਣੀ ਹੈ ਤੇ 5 ਰੋਜ਼ਾ ਕ੍ਰਿਕਟ ਸ਼ੁਰੂ ਕਰ ਦਿਓ। ਚਲੋ 5 ਨਹੀਂ ਕਰ ਸਕਦੇ, 4 ਰੋਜ਼ਾ ਕ੍ਰਿਕਟ ਸ਼ੁਰੂ ਕਰ ਦਿਓ। ਖਿਡਾਰੀਆਂ ਦੀ ਇੱਕ ਤਾਂ ਤੁਹਾਡੀ ਫਿਟਨੈਸ ਵੀ ਠੀਕ ਹੋ ਜਾਏਗੀ, ਦੂਸਰਾ ਤੁਹਾਨੂੰ ਚੈੱਕ ਵੀ ਹੋ ਜਾਏਗਾ ਕਿ ਕਿਹੜਾ ਖਿਡਾਰੀ ਫਾਰਮ ਦੇ ਵਿੱਚ ਹੈਗਾ, ਕਿਹੜਾ ਖਿਡਾਰੀ ਜਿਹੜਾ ਹੈਗਾ ਨਾ ਫਾਰਮ ਦੇ ਵਿੱਚ ਨਹੀਂ ਹੈਗਾ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਚੇਅਰਮੈਨ PCB ਮੋਹਸਿਨ ਨਕਵੀ ਸਾਹਿਬ ਨੇ ਵੀ ਬਾਕਾਇਦਾ ਜਿਹੜਾ ਉਹਨਾਂ ਨੇ ਸੈਂਟਰਲ ਕੰਟਰੈਕਟ 85 ਉਹਨਾਂ ਨੇ ਕਿਹਾ ਸੀ, ਬਾਕੀ 15% ਮੈਨੂਅਲ ਹੋਏਗਾ ਤੇ ਬਾਕੀ ਦੂਸਰਾ ਉਹਨਾਂ ਨੇ ਜਿਹੜੀ ਸ਼ਰਤ ਰੱਖੀ ਸੀ ਕਿ ਫਿਟਨੈਸ ਜਿਹੜੀ ਹੈ ਨਾ ਉਹ ਬੜੀ ਜ਼ਰੂਰੀ ਹੈਗੀ ਹੈ। ਜਿਹਦੇ ਇੱਥੇ ਤੁਸੀਂ 4 ਰੋਜ਼ਾ 5 ਰੋਜ਼ਾ ਜਿਹੜਾ ਹੈਗਾ ਨਾ ਡੋਮੈਸਟਿਕ ਟੂਰਨਾਮੈਂਟ ਕਰਵਾਓਗੇ ਤੇ ਲਾਜ਼ਮੀ ਗੱਲ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਦਾ ਜਿਹੜਾ ਮੈਡੀਕਲ ਕਮਿਸ਼ਨ ਹੈਗਾ ਉਹ ਉੱਥੇ ਜਾ ਕੇ ਉਹਨਾਂ ਦਾ ਮੈਚ ਦੇਖੇਗਾ, ਉਹਨਾਂ ਦੇ ਫਿਟਨੈਸ ਦੇਖੇਗਾ, तो ज्यादा पता लग जाएगा। मेरा ख्याल है कि अगर पाकिस्तान क्रिकेट बोर्ड को अगर बहुत ज्यादा पैसे गिने तो उन्हें बिल्कुल संभाल के रख लेने चाहिए, उस जगह पे लाने चाहिए ने जिथे वाकई हकीकतन जो गिने ने क्रिकेट की बेहतरी हो सकती है। इस तरह मैं समझना वा कि मैंने तो अगे एक और चीज आ रही है, अगर खिलाड़ी जाएंगे ना तो मेरा ख्याल है कि एक नवी की 6वीं नवी यह भी पै जाएगी कि बाहर जो सीनियर खिलाड़ी ने उन्होंने कोशिश होगी कि साढ़े नाल फैमिली के नाल ही अमरीका की सैर कर लेंगे है। तो मेरा ख्याल है कि जिन्हें भी सोचा है या इन्हें इंप्लीमेंट करने का सोच रहा है, मैं समझना वा कि बड़ा ही गलत फैसला है। इस हाल है कि तुम एक जो कैंप लाया है जिनका जिन्नी भी तारीफ की जाए घट हैगी है कि मुंडे जो नैशनल क्रिकेट अकैडमी के ट्रेनिंग कर रहे हैं, उसके बाद जो जिन्हें प्रैक्टिस मैचेस हो रहे हैं LCCA ग्राउंड वो भी उत्थे भी जो ना खिलाड़ी जो भरपूर तरीके ट्रेनिंग कर रहे हैं। अपने घर रह के जो ਅਸੀਂ ਜਿੰਨੀ ਅੱਛੀ ਟ੍ਰੇਨਿੰਗ ਕਰ ਸਕਦੇ ਅਸੀਂ ਬਾਹਰ ਕਦੀ ਨਹੀਂ ਕਰ ਸਕਦੇ। ਜੇ ਬਾਹਰ ਹੀ ਹੁੰਦਾ ਹੈ ਠੀਕ ਹੈ, ਆਪਣਾ ਹੀ ਮੁਲਕ ਹੁੰਦਾ ਹੈ, ਔਰ ਆਪਣਾ ਜਿਹੜਾ ਮੁਲਕ ਦੀ ਜਿਹੜੀ ਹੈ ਨਾ ਹਵਾ ਗਜ਼ਾ ਇਹ ਮੇਰਾ ਖਿਆਲ ਹੈ ਇਹਦਾ ਆਪਣਾ ਇੱਕ ਨਸ਼ਾ ਹੈਗਾ। ਤੇ ਮੇਰਾ ਖਿਆਲ ਹੈ ਕਿ ਆਪਣੀ ਚੀਜ਼ਾਂ ਨੂੰ ਛੱਡ ਕੇ ਪਤਾ ਨਹੀਂ ਕਿਉਂ ਬਾਹਰ ਜਾਣਾ ਚਾਹੁੰਦੇ ਹੈਗੇ ਨੇ। ਮੀਆਂ ਸਾਹਿਬ ਤੁਸੀਂ ਸਹੀ ਕਿਹਾ, ਗਜ਼ਾ ਦਾ ਮਸਲਾ ਹੈਗਾ ਤੇ ਸੈਰ ਸਪਾਟੇ ਵਾਸਤੇ ਚੀਜ਼ਾਂ ਚੰਗੀਆਂ ਲੱਗਦੀਆਂ ਕਿ ਤੁਹਾਨੂੰ ਮੁਕੰਮਲ ਤੌਰ ਤੇ ਫਿਟ ਨਹੀਂ ਕਰ ਸਕਦੀਆਂ। ਅਸੀਂ ਇਹਨਾਂ ਦਾ ਜੇ ਮਵਾਜ਼ਨਾ ਕਰੀਏ ਭਾਰਤੀ ਟੀਮ ਇੰਗਲੈਂਡ ਜਾਂ ਆਸਟ੍ਰੇਲੀਆਵੀ ਟੀਮ, ਉਹਨਾਂ ਦੀ ਫਿਟਨੈਸ ਦੇਖ ਕੇ ਪਤਾ ਚੱਲਦਾ ਹੈ ਕਿ ਉਹ ਕਿਸੇ ਰੇਸ ਵਿੱਚ ਮੌਜੂਦ ਹੈ। ਅਸੀਂ ਕਿਉਂ ਉਹਨਾਂ ਕੋਲ ਇੰਨਾ ਪਿੱਛੇ? ਸਾਡੇ ਕੋਲ ਤੇ ਗੋਰੇ ਫਿਟਨੈਸ ਕੰਸਲਟੈਂਟ ਵੀ ਰਹੇ, ਐਸੇ ਲੱਖਾਂ ਡਾਲਰ ਉਹਨਾਂ ਨੂੰ ਦਿੰਦੇ ਰਹੇ ਨੇ। अच्छा मुफाज साहब, मैं एक ਤੁਹਾਡੀ ਗੱਲ ਤੋਂ ਜਿਹੜਾ ਹੈ ਨਾ ਹੁਣ ਡਿਸਐਗਰੀ ਕਰਦਾ ਮੈਂ, इसलिए ਕਿ ਤੁਸੀਂ ਮੁਆਜ਼ਨਾ ਕਰ ਰਹੇ ਕਿ ਪਾਕਿਸਤਾਨੀ ਟੀਮ ਦਾ ਇੰਗਲੈਂਡ ਦੇ ਨਾਲ ਤੇ ਇੰਡੀਆ ਦੇ ਨਾਲ, ਔਰ ਨਹੀਂ ਭਾਜੀ ਹੋਰ ਪਾਕਿਸਤਾਨ ਦੀ ਹੁਣ ਔਕਾਤ ਨਹੀਂ ਰਹਿ ਗਈ ਕਿ ਅਸੀਂ ਇਹ ਵੱਡੀਆਂ ਟੀਮਾਂ ਦੇ ਨਾਲ ਕੰਪੈਰੀਜ਼ਨ ਕਰੀਏ। ਅਸੀਂ ਤਾਂ ਹੁਣ ਬੰਗਲਾਦੇਸ਼ ਕੋਲ ਵੀ ਬੜੀ ਆਸਾਨੀ ਨਾਲ ਹਾਰਨੇ ਪਏ ਹੈਗੇ, ਤੁਹਾਨੂੰ ਨਹੀਂ ਸਮਝ ਆ ਰਹੀ। ਅਸੀਂ ਅਫਗਾਨਿਸਤਾਨ ਕੋਲ ਵੀ ਹਾਰ ਗਏ, ਅਸੀਂ ਅਮਰੀਕਾ ਕੋਲ ਵੀ ਹਾਰ ਗਏ, ਅਸੀਂ ਪਤਾ ਨਹੀਂ ਕਿਹੜੀ ਟੀਮਾਂ ਕੋਲ ਜਿਨ੍ਹਾਂ ਕੋਲ ਤਾਂ ਅਸੀਂ ਸੋਚਿਆ ਵੀ ਨਹੀਂ ਸੀਗਾ। ਮੇਰਾ ਖਿਆਲ ਹੈ ਕਿ ਹੁਣ ਸ਼ਾਇਦ ਕੋਈ ਜਿਹੜੀ ਗਏ ਨੇ ਉਹ ਜਿਹੜੇ ਐਸੋਸੀਏਟ ਮੈਂਬਰ ਹੈਗੇ ਨੇ ਸ਼ਾਇਦ ਉਹਨਾਂ ਕੋਲ ਅਸੀਂ ਉਹਦੀ ਫਿਨਾਂਸ ਨੂੰ ਕਰ ਦਈਏ। ਤੇ ਮੇਰਾ ਖਿਆਲ ਹੈ ਵੱਡੀ ਟੀਮਾਂ ਨਾਲ ਸਾਡਾ ਕੰਪੈਰੀਜ਼ਨ ਹੁਣ ਬਣਦਾ ਹੀ ਨਹੀਂ ਹੈਗਾ। ਨਾ ਹੀ ਸਾਡੇ ਇਸ ਵਕਤ ਮੌਜੂਦਾ ਟੀਮ ਦੇ ਵਿੱਚ ਉਹ ਪਲੇਅਰ ਹੈਗੇ ਨੇ ਜਿਹੜੇ ਵੱਡੇ ਪਲੇਅਰ ਜਿਨ੍ਹਾਂ ਨੂੰ ਅਸੀਂ ਵਰਲਡ ਕਲਾਸ ਪਲੇਅਰ ਕਹਿੰਦੇ ਹੈਗੇ ਔਰ ਜਿਨ੍ਹਾਂ ਨੂੰ ਜਿਹੜੇ ਸੁਪਰਸਟਾਰ ਕਹਿੰਦੇ ਹੈਗੇ। ਮੇਰਾ ਖਿਆਲ ਟੀਮ ਦੇ ਵਿੱਚ ਨਾ ਤਾਂ ਕੋਈ ਸੁਪਰਸਟਾਰ ਹੈਗਾ, ਇਹ ਨਾਮ ਨਹਾ ਸੁਪਰਸਟਾਰ ਹੈਗੇ ਨੇ, ਔਰ ਇਹਦੇ ਬਾਅਦ ਨਾ ਹੀ ਇਹ ਟੀਮ ਦੇ ਵਿੱਚ ਕੋਈ ਐਸਾ ਪਲੇਅਰ ਹੈਗਾ ਹੈ ਜਿਹਨੂੰ ਅਸੀਂ ਨੈਸ਼ਨਲ ਪਲੇਅਰ ਕਹੀਏ। ਹਰ ਪਲੇਅਰ ਆਪਣੇ ਵਾਸਤੇ ਖੇਡਦਾ ਪਿਆ ਮੁਲਕ ਵਾਸਤੇ। ਜਿੰਨੀ ਦੇਰ ਤੱਕ ਇਹ ਖਿਡਾਰੀ ਜਿਹੜੇ ਆਪਣੇ ਮੁਲਕ ਵਾਸਤੇ ਨਹੀਂ ਨਾ ਸੋਚਣਗੇ, ਇਹਨਾਂ ਦੀ ਕਾਰਕਰਦਗੀ ਜਿੰਨੀ ਹੈਗੀ ਹੈ ਇਸ ਤੋਂ ਥੱਲੇ ਜਾਏਗੀ। ਠੀਕ ਹੈ, ਮੈਂ ਤੁਹਾਨੂੰ ਫਿਰ ਕਹਿ ਰਿਹਾ ਇੰਨਾ ਵਾਲਾ ਬਾਲੂ ਬਿਨ ਯਾਦ
ਜਿੰਨਾ ਦੇਰ ਤੱਕ ਪਲੇਅਰਾਂ ਦੀ ਨੀਅਤ ਠੀਕ ਨਹੀਂ ਹੋਏਗੀ ਰਿਜ਼ਲਟ ਕਦੇ ਵੀ ਠੀਕ ਨਹੀਂ ਹੋ ਸਕਦੇਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪਲੇਅਰ ਆਪਣੇ ਤੌਰ ਤੇ ਐਫਰਟ ਨਹੀਂ ਕਰਦੇ। ਇਹਨਾਂ ਨੂੰ ਜਿੰਨਾ ਕੁ ਡੰਡਾ ਜਿਹੜਾ ਹੈਗਾ ਨਾ ਥੋੜਾ ਟੋਕਾ ਟੋਕੀ ਕਰਕੇ ਥੋੜਾ ਜਿਹਾ ਜਿੰਨਾ ਕੁ ਕੰਮ ਲੈ ਲਿੱਤਾ ਜਾਏ ਉਹਨਾਂ ਕੁ ਕਰ ਲੈਂਦੇ ਨੇ, ਉਹਦੇ ਬਾਅਦ ਫਿਰ ਬੈਠ ਜਾਂਦੇ ਹੈਗੇ ਨੇ। ਹਮੇਸ਼ਾ ਵੱਡੇ ਰਿਜ਼ਲਟ ਉਦੋਂ ਆਉਂਦੇ ਹੈਗੇ ਨੇ ਜਦੋਂ ਇਨਸਾਨ ਆਪਣੇ ਅੰਦਰੋਂ ਸੋਚਦਾ ਹੈਗਾ ਹੈ ਕਿ ਬਈ ਇਹ ਮੈਂ ਵੱਡਾ ਕੰਮ ਕਰਨਾ ਹੈ। ਉਹ ਬਤੌਰ ਅਗਰ ਸਟੂਡੈਂਟ ਹੈਗਾ ਹੈ, ਅਗਰ ਕੋਈ ਡਾਕਟਰ ਹੈ, ਇੰਜੀਨੀਅਰ ਹੈ ਜਾਂ ਪਲੇਅਰ ਹੈਗਾ ਜੀ, ਹਮੇਸ਼ਾ ਵੱਡੇ ਪਲੇਅਰ ਮੈਂ ਐਸੇ ਗਰਾਊਂਡ ਦੇ ਵਿੱਚ ਪਲੇਅਰ ਐਸੇ ਦੇਖੇ ਗਏ ਨੇ ਕਿ ਜਿਹੜੇ ਮੈਂ ਲਾਸਟ ਪ੍ਰੋਗਰਾਮ ਦੇ ਵਿੱਚ ਵੀ ਸੋਹਲਬ ਅब्बास ਸੀ ਆਪਣਾ ਤੁਹਾਨੂੰ ਮਿਸਾਲ ਦਿੱਤੀ ਸੀ। ਇਸ ਤੋਂ ਪਹਿਲੇ ਜਾਵੇਦ ਮਿਆਂਦਾਦ ਹੈਗੇ ਸੀ ਜਾਂ ਵਸੀਮ ਅਕਰਮ ਨੂੰ ਵੀ ਦੇਖ ਲਓ ਕਿ ਉਹ ਜਿਹੜੇ ਹੈਗੇ ਨੇ ਨਾ ਮੈਚ ਹੋਵੇ ਜਾਂ ਨਾ ਹੋਵੇ ਗਰਾਊਂਡ ਦੇ ਵਿੱਚ 10-10 12-12 15-15 ਚੱਕਰ ਲਾ ਰਹੇ ਹੁੰਦੇ ਸੀ। ਉਹਨਾਂ ਨੂੰ ਕੋਈ ਕੋਚ ਕਹਿੰਦਾ ਹੈਗਾ ਸੀ ਕਿ ਬਈ ਤੁਸੀਂ ਇਸ ਤਰੀਕੇ ਨਾਲ ਕਰੋ। ਸੁਬਹ ਉੱਠ ਕੇ ਜਿਹੜੇ ਹੈਗੇ ਨੇ ਨਾ ਉਹ ਆਪਣੇ ਤੌਰ ਤੇ ਜਿਹੜੇ ਹੈਗੇ ਨੇ ਐਕਸਰਸਾਈਜ਼ਾਂ ਕਰਦੇ ਸੀ, ਜਿਮ ਜਾਂਦੇ ਹੈਗੇ ਸੀ। ਇਹ ਉਹ ਚੀਜ਼ਾਂ ਹੁੰਦੀਆਂ ਔਰ ਉਹਦੇ ਬਾਅਦ ਜਦੋਂ ਕੈਂਪ ਲੱਗਦਾ ਹੈਗਾ ਸੀ ਨਾ ਪਲੇਅਰ ਬਾਅਦ ਐਸੇ ਪਲੇਅਰ ਹੈਗੇ ਸੀ ਕੈਂਪ ਲੱਗਣ ਤੋਂ ਬਹੁਤ ਪਹਿਲੇ ਆ ਜਾਂਦੇ ਸੀ ਔਰ ਕੈਂਪ ਖਤਮ ਹੋ ਜਾਂਦਾ ਸੀ ਤੇ ਉਹ ਲੱਗੇ ਰਹਿੰਦੇ ਹੈਗੇ ਸੀ। ਬਾਕਾਇਦਾ ਕਪਤਾਨ ਦੀ ਤਰਫੋਂ ਕੋਚਿਸ ਦੀ ਤਰਫੋਂ ਉਹਨਾਂ ਨੂੰ ਟਾਰਗੇਟ ਦਿੱਤੇ ਜਾਂਦੇ ਹੈਗੇ ਸੀ ਕਿ ਬਈ ਖਾਲੀ ਵਿਕਟਾਂ ਰੱਖ ਦਿੱਤੀਆਂ ਜਾਂਦੀਆਂ ਸੀ ਔਰ ਉਹਨਾਂ ਨੂੰ ਕਿਹਾ ਜਾਂਦਾ ਹੈਗਾ ਸੀ ਕਿ ਬਈ ਤੁਸੀਂ ਇਸ ਸਿਰਫ ਜਿਹੜੇ ਖਾਲੀ ਵਿਕਟਾਂ ਨੂੰ ਹਿੱਟ ਕਰਦਾ ਹੈਗਾ ਬੋਲਿੰਗ ਐਸੀ ਹੋਣੀ ਚਾਹੀਦੀ ਕਿ ਵਿਕਟ ਹਿੱਟ ਹੋਣੀ ਚਾਹੀਦੀ ਹੈ। ਫਿਰ ਉਹਦੇ ਬਾਅਦ ਥਰੋ ਦੀ ਪ੍ਰੈਕਟਿਸ ਇਸ ਤਰੀਕੇ ਨਾਲ ਕਰਵਾਈ ਜਾਣੀ ਚਾਹੀਦੀ ਸੀ ਕਿ ਮੁਖਤਲਿਫ ਫਾਸਲਿਆਂ ਤੇ ਉਹਨਾਂ ਨੂੰ ਟਾਰਗੇਟ ਦਿੱਤੇ ਜਾਂਦੇ ਸੀ ਕਿ ਵੀ ਥਰੋ ਐਸੀ ਕਰੋ ਡਾਇਰੈਕਟ ਜਿਹੜੀ ਹਿੱਟ ਲੱਗੇ ਵਿਕਟਾਂ ਨੂੰ। ਇਹ ਸਾਰੀਆਂ ਚੀਜ਼ਾਂ ਜਦੋਂ ਹੈਗੇ ਨੇ ਨਾ ਫਿਰ ਜਦੋਂ ਕੈਮਰੇ ਵਗੈਰਾ ਹਰ ਚੀਜ਼ ਲੱਗ ਜਾਂਦੀ ਹੈਗੀ ਹੈ ਔਰ ਇਹਨਾਂ ਨੂੰ ਵੀ ਪਤਾ ਕਿ ਮੀਡੀਆ ਵਾਲੇ ਕਵਰੇਜ ਕਰ ਰਹੇ ਹੁੰਦੇ ਨੇ ਉਸ ਵਕਤ ਜਿਹੜੇ ਨੇ ਕੋਚਿਸ ਵੀ ਜਿਹੜੇ ਨੇ ਬੜੇ ਹੁਸ਼ਿਆਰ ਹੋ ਜਾਂਦੇ ਨੇ, ਬੜੇ ਇੰਝ ਲੱਗਦਾ ਹੈ ਕਿ ਬਸ ਜਿਹੜਾ ਗਾਣਾ ਹੁਣ ਇਹਨਾਂ ਨੇ ਕੋਈ ਕਿਲਾ ਪਤਾ ਕਰ ਲੈਣਾ ਹੈਗਾ। ਇਹੋ ਹੀ ਸੂਰਤ ਹਾਲ ਜਿਹੜੀ ਹੈਗੀ ਨਾ ਪਲੇਅਰਾਂ ਨੂੰ ਵੀ ਹੁੰਦੀ ਹੈਗੀ ਹੈ। ਇਹ ਦਿਖਾਵੇ ਵਾਲੀ ਮੈਂ ਸਮਝਦਾ ਵਾਂ ਕਿ ਕ੍ਰਿਕਟ ਤੇ ਛੱਡ ਦੇਣੀ ਚਾਹੀਦੀ ਹੈਗੀ ਹੈ। ਸਿਰਫ ਔਰ ਸਿਰਫ ਜਿਹੜੀ ਨਾ ਉਹ ਕ੍ਰਿਕਟ ਜਿਹੜੀ ਖੇਡਣੀ ਚਾਹੀਦੀ ਹੈ। ਮੀਆਂ ਸਾਹਿਬ ਬਿਲਕੁਲ ਤੁਸੀਂ ਸਹੀ ਆਖਿਆ। ਦੀ ਗ੍ਰੇਟ ਇਮਰਾਨ ਖਾਨ ਦੀ ਅਸੀਂ ਗੱਲ ਕਰੀਏ, ਵਸੀਮ ਅਕਰਮ, ਵਕਾਸ ਯੂਨਸ, ਚਲੋ ਇਹ ਤਾਂ ਮੇਰੇ ਤੋਂ ਬੜੇ ਪਹਿਲੇ ਦੇ ਬੋਲਿੰਗ ਕਰਦੇ ਰਹੇ ਨੇ, ਪਾਕਿਸਤਾਨ ਨੂੰ ਬੜੀ ਖਿਦਮਤ ਕੀਤੀ ਇਹਨਾਂ ਨੇ। ਲੇਕਿਨ ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ ਮੁਹੰਮਦ ਆਸਿਫ ਵਰਗਾ ਵੱਡਾ ਬੋਲਰ ਮੈਂ ਵੇਖਿਆ ਸੀ, ਆਮਰ ਦੀ ਗੱਲ ਕਰੀਏ ਜਾਂ ਫਿਰ ਰਾਣਾ ਨਵੀਦ ਦੀ, ਸਾਡੇ ਕੋਲ 230 ਜਾਂ 240 ਸਕੋਰ ਸਾਨੂੰ ਜਿਹੜਾ ਲੱਭਦਾ ਸੀ ਨਾ ਅਸੀਂ ਡਿਫੈਂਡ ਕਰ ਦਿੰਦੇ ਸੀਗੇ। ਲੇਕਿਨ ਅੱਜ ਸਾਡੇ ਕੋਲ ਕੋਈ ਵੀ ਨਾ ਇੰਪੈਕਟਫੁਲ ਬੋਲਰ ਨਹੀਂ ਹੈਗਾ। ਜੇ ਅਸੀਂ ਬੰਗਲਾਦੇਸ਼ ਦੀ ਗੱਲ ਕਰੀ ਜਿੱਦਾਂ ਤੁਸੀਂ ਵੀ ਕਹਿ ਰਹੇ ਸਨ ਕਿ ਉਹ ਆਪਣੇ ਕੋਲੋਂ ਹੁਣ ਅੱਗੇ ਨਿਕਲ ਗਏ ਹੈਗੇ। ਨਾਹਿਦ ਰਾਣਾ 150 ਤੋਂ ਘੱਟ ਬੋਲ ਨਹੀਂ ਕਰਦਾ, ਸ਼ਰਫੁਲ ਇਸਲਾਮ ਬੜੀ ਅੱਛੀ ਫਾਰਮ ਵਿੱਚ ਨੇ ਤੇ ਆਕਿਬ ਜਾਵੇਦ ਬੜੇ ਮਾਇਆਨਾਜ਼ ਬੋਲਰ ਸਨ। ਮੈਂ ਵੀ ਬੜਾ ਉਹਨਾਂ ਦਾ ਫੈਨ ਰਹਿ ਚੁੱਕਿਆ। ਲੇਕਿਨ ਜਦੋਂ ਦੇ ਉਹ ਡਾਇਰੈਕਟਰ ਹਾਈ ਪਰਫਾਰਮੈਂਸ ਬਣੇ ਨੇ, ਤੁਸੀਂ ਕੀ ਸਮਝਦੇ ਕਿਉਂ ਐਵੇਂ ਦਾ ਕੋਈ ਵੱਡਾ ਇੰਪੈਕਟਫੁਲ ਬੋਲਰ ਉਹ ਨਹੀਂ ਕਰ ਸਕੇ ਜਿਹਨੂੰ ਵੇਖ ਕੇ ਅਸੀਂ ਕਹੀਏ ਯਾਰ ਵਾਕਈ ਇਹ ਮੈਚ ਦਾ ਰੁਖ ਬਦਲ ਦੇਗਾ? ਅੱਛਾ, ਆਪਣਾ ਮੁਫਾਸਾ ਬੇਸਿਕਲੀ ਆਕਿਬ ਜਾਵੇਦ ਫਾਸਟ ਬੋਲਰ ਨਹੀਂ ਸੀ, ਇਹ ਮੀਡੀਅਮ ਫਾਸਟ ਬੋਲਰ ਹੈਗੇ ਸੀ, ਤੁਹਾਨੂੰ ਵੀ ਪਤਾ ਹੈਗਾ, ਠੀਕ ਹੈ ਜੀ। ਔਰ ਬਹੁਤ ਵੱਡੇ ਵੀ ਮਾਇਨਾਰ ਬੋਲਰ ਨਹੀਂ ਸੀ ਹੈਗੇ ਕਿ ਇਹਨਾਂ ਨੂੰ ਕਿਹਾ ਜਾਵੇ ਕਿ ਪਾਕਿਸਤਾਨ ਦੇ ਬਹੁਤ ਵੱਡੇ ਬੋਲਰਾਂ ਦੇ ਵਿੱਚ ਇਹਨਾਂ ਦਾ ਸ਼ੁਮਾਰ ਹੁੰਦਾ ਸੀ। ਹਾਂ, ਇਹਨਾਂ ਦੀ 1992 ਵਰਲਡ ਕੱਪ ਦੇ ਵਿੱਚ ਅੱਛੀ ਪਰਫਾਰਮੈਂਸ ਹੈਗੀ ਸੀ, ਐਵਰੇਜ ਬੋਲਰ ਹੈਗੇ ਸੀ। ਇਹਨਾਂ ਨੂੰ ਅਸੀਂ ਬਹੁਤ ਨਹੀਂ ਕਹਿ ਸਕਦੇ ਕਿ ਅਗਰ ਵਸੀਮ ਵਕਾਰ ਜਾਂ ਸ਼ੁਐਬ ਅਖਤਰ ਦੇ ਨਾਲ ਕੰਪੈਰੀਜ਼ਨ ਆਕਿਬ ਦਾ ਅਸੀਂ ਨਹੀਂ ਕਰ ਸਕਦੇ ਜਾਂ ਈਵਨ ਕਿ ਰਜ਼ਾਕ ਨਾਲ ਵੀ ਨਹੀਂ ਕਰ ਸਕਦੇ ਹੈਗੇ ਜਿਹੜੇ ਨਾ। ਇੱਕ ਐਵਰੇਜ ਬੋਲਰ ਸੀ। ਹਾਂ, ਬਾਜ਼ੋ ਕਾਰ ਜਿਹੜੇ ਹੈਗਾ ਨਾ ਇਹਨਾਂ ਦੀ ਜਿਹੜੀ ਇੱਕ ਬਾਲ ਜਿਹੜੀ ਹੈਗੀ ਨੇ ਨਾ ਆਪਣਾ ਵਿੱਚ ਜਿਹੜੀ ਸਲੋ ਡਿਲੀਵਰੀ ਕਰ ਦਿੰਦੇ ਹੁੰਦੇ ਸੀ, ਉਹ ਬੜੀ ਜਿਹੜੀ ਹੈਗੀ ਨੇ ਚਕਮਾ ਜਿਹੜੇ ਹੈਗੇ ਨੇ ਨਾ ਦੋ ਬੈਟਸਮੈਨ ਹੁੰਦੇ ਸੀ ਉਹਨਾਂ ਨੂੰ ਦੇ ਦਿੰਦੇ ਹੈਗੇ ਸੀ ਔਰ ਇਹਨਾਂ ਨੂੰ ਇਹ ਜਿਹੜੇ ਹੈਗੇ ਨੇ ਨਾ ਆਪਣਾ ਵਿਕਟਾਂ ਵੀ ਮਿਲ ਜਾਂਦੀਆਂ ਹੈਗੀਆਂ ਸੀ। ਤੇ ਮੇਰਾ ਖਿਆਲ ਹੈ ਕਿ ਇਹਨਾਂ ਦੀ ਬਹੁਤ ਵੱਡੀ ਵੀ ਸਰਵਿਸਿਜ਼ ਨਹੀਂ ਹੈ, ਲੇਕਿਨ ਹੈ ਜਿਸ ਤਰੀਕੇ ਨਾਲ ਵਹਾਬ ਰਿਆਜ਼ ਨੇ ਇੱਕ ਜਿਹੜੀ ਹੈਗੀ ਹੈ ਨਾ ਐਵਰੇਜ ਦੀ ਬੋਲਿੰਗ ਕੀਤੀ ਹੈ, ਇਸੇ ਹੀ ਤਰ੍ਹਾਂ ਜਿਹੜਾ ਹੈਗਾ ਨਾ ਆਕਿਬ ਜਾਵੇਦ ਦੀ ਵੀ ਹੈਗੀ ਹੈ। ਲੇਕਿਨ ਇਹਨਾਂ ਨੂੰ ਕ੍ਰਿਕਟ ਬੋਰਡ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈਗੀ ਨੇ ਨਾ ਵੱਡੇ ਜ਼ਿੰਮੇਵਾਰੀਆਂ ਦਿੱਤੀਆਂ ਨੇ। ਇਹਨਾਂ ਦੇ ਐਕਸਪੈਰੀਮੈਂਟ ਜਿੰਨੇ ਕਰਦੇ ਪਏ ਨੇ ਉਹ ਨਾਕਾਮ ਹੋ ਰਹੇ ਨੇ। ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਹੈਗਾ ਕਿ ਪਾਕਿਸਤਾਨ, ਅਗਰ ਮੈਂ ਕਹਾਂ ਗਲਤ ਨਹੀਂ ਹੋਏਗਾ, ਪਾਕਿਸਤਾਨ ਫਾਸਟ ਬੋਲਿੰਗ ਦਾ ਦੁਨੀਆ ਦੇ ਵਿੱਚ ਬਾਨੀ ਹੈਗਾ। ਪਾਕਿਸਤਾਨ ਦੀ ਕ੍ਰਿਕਟ ਦੀ ਤਾਰੀਖ ਚੁੱਕੇ ਦੇਖ ਲਓ, ਫਜ਼ਲ ਮਹਿਮੂਦ ਤੋਂ ਸ਼ੁਰੂ ਹੋ ਜਾਓ ਤੁਸੀਂ, ਠੀਕ ਹੈ ਜੀ। ਔਰ ਉਹਦੇ ਬਾਅਦ ਲਗੇ ਆਵੋ ਰਿਵਰਸ ਸਵਿੰਗ ਦੇ ਵਿੱਚ ਆਪਣਾ ਸਰਫਰਾਜ਼ ਨੇ ਨਵੀਂ ਵੈਰਾਈਟੀ ਦੇ ਦਿੱਤੀ। ਉਹਦੇ ਬਾਅਦ ਇਮਰਾਨ ਖਾਨ ਨੇ ਜਿਹੜੀ ਗਿਣੇ ਆ ਬਹੁਤ ਜ਼ਬਰਦਸਤ ਆਪਣਾ ਉਹਨਾਂ ਦੀ ਬੋਲਿੰਗ ਨੇ ਪੂਰੀ ਦੁਨੀਆ ਦੇ ਵਿੱਚ ਰਾਜ ਕੀਤਾ। ਫਿਰ ਉਹਨਾਂ ਨੇ ਨਵਾਂ ਟੈਲੈਂਟ ਹੰਟ ਕੀਤਾ, ਜਿੰਨੀ ਵਜ੍ਹਾ ਦੇ ਨਾਲ ਜਿਹੜੇ ਵੱਡੇ ਜਿਹੜੇ ਗਿਣੇ ਨੇ ਵਸੀਮ ਵਕਾਰ ਔਰ ਈਵਨ ਕਿ ਆਕਿਬ ਨੂੰ ਵੀ ਇਹਨਾਂ ਨੇ ਹੰਟ ਕੀਤਾ ਹੈਗਾ ਸੀ। ਔਰ ਉਹਦੇ ਬਾਅਦ ਸ਼ੁਐਬ ਅਖਤਰ, ਤੁਹਾਨੂੰ ਪਤਾ ਕਿ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੀ ਜਿਹੜੀ ਬੋਲਿੰਗ ਹੈਗੀ ਨੇ ਮਸ਼ਹੂਰ ਹੋਈ ਸੀ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਆਖਰੀ ਦਫਾ ਪਾਕਿਸਤਾਨ ਕ੍ਰਿਕਟ ਬੋਰਡ ਦੇ ਫਾਸਟ ਬੋਲਿੰਗ ਦਾ ਜਿਹੜਾ ਟੈਲੈਂਟ ਹੰਟ ਕੀਤਾ ਸੀ ਨਾ ਉਹ 2009 ਦੇ ਵਿੱਚ ਕੀਤਾ ਸੀ, ਜਦੋਂ ਅਬਦੁਲ ਕਾਦਰ ਚੀਫ ਸਿਲੈਕਟਰ ਹੈਗੇ ਸੀ ਔਰ ਇਜਾਜ਼ ਬੱਟ ਉਸ ਵਿੱਚ ਚੇਅਰਮੈਨ PCB ਹੈਗੇ ਸੀ। ਇਹ ਪਾਕਿਸਤਾਨ ਕ੍ਰਿਕਟ ਬੋਰਡ ਦਾ ਬਾਕਾਇਦਾ ਪਿਛਲੀ ਜਿਹੜਾ ਹੈਗਾ ਨਾ ਟੈਲੈਂਟ ਹੰਟ ਤੇ ਫਾਸਟ ਬੋਲਿੰਗ ਦਾ ਹੈਗਾ ਜੀ 2009। ਔਰ ਦੇਖ ਲਓ ਕਿੰਨੇ ਸਾਲ ਹੋ ਗਏ ਨੇ ਉਹਦੇ ਬਾਅਦ ਹਾਲੀ ਤੱਕ ਉਹੀ ਜਿਹੜਾ ਡੋਮੈਸਟਿਕ ਦੇ ਵਿੱਚੋਂ ਜਾਂ ਜਿਹੜਾ ਕਹਿੰਦੇ ਨਾ
ਕਿਸੇ ਦੀ ਸਿਫਾਰਿਸ਼ ਦੇ ਨਾਲ ਜਾਂ ਕੋਈ ਪੁੱਛ ਪੁਛਾ ਕੇ ਜਿਹੜੇ ਪਲੇਅਰ ਆ ਗਏ ਨੇ, ਠੀਕ ਹੈ, ਉਹ ਹੀ ਟੀਮਾਂ ਦੇ ਵਿੱਚ ਮੁਖਤਲਿਫ ਟੀਮਾਂ ਦੇ ਵਿੱਚ ਜਗ੍ਹਾ ਬਣਾਉਣ ਦੇ ਕਾਮਯਾਬ ਹੋ ਜਾਂਦੇ ਨੇ। ਮੈਂ ਤੁਹਾਡੇ ਪ੍ਰੋਗਰਾਮ ਦੀ ਵਸਾਤਤ ਨਾਲ ਇੱਕ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਤਜਵੀਜ਼ ਦੇਣਾ ਚਾਹੁੰਦਾ ਹੈਗਾ ਵਾਂ ਕਿ ਅਗਰ ਉਹ ਜੈਨੂਅਨ ਹਕੀਕੀ ਮਾਇਨਾ ਦੇ ਵਿੱਚ ਅਗਰ ਉਹ ਟੈਲੈਂਟ ਤਲਾਸ਼ ਕਰਨਾ ਚਾਹੁੰਦੇ ਹੈਗੇ ਨੇ ਤਾਂ ਉਹਨਾਂ ਨੂੰ ਇੱਕ ਦਫਾ ਫੇਰ ਜਿਹੜਾ ਗਾਇਨਾ ਇਜਾਜ਼ ਬੱਟ ਦੀ ਹਿਸਟਰੀ ਨੂੰ ਔਰ ਚੀਫ ਸਿਲੈਕਟਰ ਜਿਹੜੇ ਅਬਦੁਲ ਕਾਦਰ ਸੀ ਉਹਨਾਂ ਦੀ ਹਿਸਟਰੀ ਨੂੰ ਦੁਬਾਰਾ ਦੁਹਰਾਉਣਾ ਚਾਹੀਦਾ ਹੈਗਾ ਔਰ ਮੁਲਕ ਭਰ ਦੇ ਵਿੱਚ ਫਾਸਟ ਬੋਲਿੰਗ ਜਿਹੜਾ ਗਾਇਨਾ ਟੈਲੈਂਟ ਹਨ ਸ਼ੁਰੂ ਕਰਨਾ ਚਾਹੀਦਾ। ਔਰ ਉਹਦੇ ਵਾਸਤੇ ਮੈਂ ਇੱਕ ਸ਼ਰਤ ਦੱਸਦਾ, ਸ਼ਰਤ ਕੀ ਹੋਣੀ ਚਾਹੀਦੀ ਹੈ? ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਕੋਈ ਵੀ ਬੋਲਰ ਅਨਾਉਂਸਮੈਂਟ ਕਰ ਦਿੱਤੀ ਜਾਏ, ਕੋਈ ਵੀ ਬੋਲਰ ਜਿੰਦੀ ਸਪੀਡ ਕਮ ਤੋਂ ਕਮ 140 ਹੋਏਗੀ ਨਾ, ਉਹ ਜਿਹੜਾ ਗਾਣਾ ਟ੍ਰਾਇਲਾਂ ਦੇ ਵਿੱਚ ਆ ਜਾਏ। 140 ਦੇ ਉੱਤੇ ਹੋਣੀ ਚਾਹੀਦੀ, 140 ਦੇ ਥੱਲੇ ਨਹੀਂ ਹੋਣੀ ਚਾਹੀਦੀ। ਉਹਨੂੰ ਬੋਲਿੰਗ ਆਉਂਦੀ ਹੈ ਜਾਂ ਨਹੀਂ ਆਉਂਦੀ, ਉਹਨੂੰ ਅਗਰ ਨਹੀਂ ਵੀ ਆਉਂਦੀ, ਅਸੀਂ ਜਿਹੜੇ ਹੈਗੇ ਨਾ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਜਿਹੜੇ ਸਾਡੇ ਕੋਚਿਸ ਹੈਗੇ ਨੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਅਸੀਂ ਉਹਨੂੰ ਸਿਖਾ ਦਿਆਂਗੇ ਕਿ ਇਨ ਸਵਿੰਗ ਕਰੀਦੀ ਕਿਸ ਤਰ੍ਹਾਂ ਕਰੀਦੀ ਹੈ, ਆਊਟ ਸਵਿੰਗ ਕਿਸ ਤਰ੍ਹਾਂ ਕਰੀਦੀ ਹੈ, ਯਾਰਕਰ ਕਿਸ ਤਰ੍ਹਾਂ ਕਰੀਦਾ ਹੈ। ਇਹ तमाम ਚੀਜ਼ਾਂ ਅਸੀਂ ਸਿਖਾਈਆਂ ਜਾ ਸਕਦੀਆਂ ਨੇ, ਲੇਕਿਨ ਬੁਨਿਆਦੀ ਸਿਖਾਈਆਂ ਜਾ ਸਕਦੀਆਂ ਨੇ। ਸਾਹਿਬ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਕ੍ਰਿਕਟ ਟੀਮ ਸਾਡੀ ਤਰੱਕੀ ਕਰੇ, ਬੜੀ ਉਮੀਦਾਂ ਨੇ ਅੱਗੇ। ਹੁਣ ਅਸੀਂ 26 ਜੁਲਾਈ ਤੋਂ ਵੈਸਟ ਇੰਡੀਜ਼ ਦੇ ਖਿਲਾਫ ਖੇਡਣਾ, ਫਿਰ ਉਸ ਤੋਂ ਵੀ ਵੱਡਾ ਚੈਲੰਜ ਇੰਗਲੈਂਡ ਦੇ ਖਿਲਾਫ ਹੋਏਗਾ। ਤਾਂ ਸਾਨੂੰ ਜਿਹੜੀ ਟੀਮ 11 ਆਪਣੀ ਬੜੀ ਸੋਚ ਸਮਝ ਕੇ ਜਿਹੜਾ ਹੈ ਨਾ ਸਿਲੈਕਟ ਕਰਨੀ ਪਵੇਗੀ। ਤੇ ਮੀਆਂ ਸਾਹਿਬ, ਜਰਾ ਥੋੜੀ ਹਾਕੀ ਦੀ ਗੱਲ ਕਰਦੇ ਹਾਂ, ਬੜੀ ਮਾਯੂਸਕੁਨ ਖਬਰਾਂ ਹੈ। ਕੱਲ 14ਵੀਂ ਸ਼ਿਕਸਤ ਸਾਨੂੰ ਲੱਭ ਗਈ ਹੈ। ਇਸ ਪੂਰੇ ਇਵੈਂਟ ਵਿੱਚ ਸਾਡੀ ਟੀਮ ਫਲॉप ਰਹੀ ਹੈ। ਇੰਗਲੈਂਡ ਨੇ ਵੀ ਸਾਨੂੰ ਹਰਾਤਾ, ਚਲੋ ਬਰਤਰੀ ਸਾਡੀ ਸੀਗੀ, ਲੇਕਿਨ ਫਿਰ ਉਹੀ ਪੁਰਾਣੀ ਗਲਤੀਆਂ। ਇੰਡੀਆ ਦੇ ਖਿਲਾਫ ਵੀ ਅਸੀਂ ਹਾਰੇ ਤੇ ਬੈਲਜੀਅਮ ਤੇ ਸਪੇਨ ਨੇ ਸਾਨੂੰ ਫਿਰ ਕਿਸੇ ਰੇਸ ਵਿੱਚ ਸਮਝਿਆ ਹੀ ਨਹੀਂ ਨਾ। ਕਿਹਨੂੰ ਜ਼ਿੰਮੇਦਾਰ ਸਮਝਦੇ ਤੁਸੀਂ ਪਾਕਿਸਤਾਨ ਦੀ ਹਾਰ ਦਾ? ਬੇਸਿਕਲੀ ਜਿਹੜਾ ਹੈਗਾ ਨਾ, ਜਦੋਂ ਕੋਈ ਟੀਮਾਂ ਹਾਰਦੀਆਂ ਨੇ ਨਾ, ਉਹਦਾ ਕੋਈ ਜ਼ਿੰਮੇਦਾਰ ਕੋਈ ਇੱਕ ਬੰਦਾ ਨਹੀਂ ਹੁੰਦਾ। ਸਾਡੇ ਹਾਂ ਜਿਹੜੀ ਉਲਟੀ ਪ੍ਰੈਕਟਿਸ ਚੱਲ ਰਹੀ ਹੈ ਕਿ ਉਹ ਕਿਸੇ ਇੱਕ ਨੂੰ ਅਸੀਂ ਟਾਰਗੇਟ ਕਰਕੇ ਕੁਰਬਾਨੀ ਦਾ ਬੱਕਰਾ ਬਣਾ ਦਿੰਦੇ ਹੈਗੇ ਆ, ਲੇਕਿਨ ਜਦੋਂ ਇਸ ਤਰ੍ਹਾਂ ਮੁਸਲਸਲ 14 ਸ਼ਿਕਸਤਾਂ ਹੋ ਜਾਣ ਨਾ, ਇਹਦਾ ਮਤਲਬ ਇਹ ਕਿ ਦਾਲ ਦੇ ਵਿੱਚ ਵੀ ਕਾਲਾ ਨਹੀਂ ਹੈਗਾ, ਬਲਕਿ ਪੂਰੀ ਦੀ ਪੂਰੀ ਦਾਲ ਹੀ ਕਾਲੀ ਹੈਗੀ ਹੈ। ਪਾਕਿਸਤਾਨ ਹਾਕੀ ਫੈਡਰੇਸ਼ਨ ਵੀ ਇਹਦੀ ਜ਼ਿੰਮੇਦਾਰੀ, ਟੀਮ ਮੈਨੇਜਮੈਂਟ ਵੀ ਜ਼ਿੰਮੇਦਾਰ ਹੈ, ਪਲੇਅਰ ਵੀ ਜ਼ਿੰਮੇਦਾਰ ਦੇ, ਜਿਹੜੇ ਫੀਜ਼ੀਓ ਹੈਗੇ ਨੇ ਉਹ ਵੀ ਜਿਹੜਾ ਮੈਨੇਜਮੈਂਟ ਤੇ ਕਹਿ ਰਹੀ ਹੈ ਕਿ ਇਵੈਂਟ ਵਿੱਚ ਟੀਮ ਦੀ ਸ਼ਿਰਕਤ ਕਰਨਾ ਹੀ ਬੜੀ ਵੱਡੀ ਗੱਲ ਹੈ। ਤੁਸੀਂ ਜਿੱਦ ਦੀ ਤਵੱਕੋ ਨਾ ਰੱਖੋ, ਅਸੀਂ 2 ਸਾਲ ਦਾ ਜੇ ਰੋਡ ਮੈਪ ਦੇਤਾ। ਇਹ ਸਿਰਫ ਜਿਹੜੇ ਹਾਕੀ ਸ਼ਾਇਕੀਨ ਹੈਗੇ ਨੇ ਨਾ, ਉਹਨਾਂ ਨੂੰ ਸਿਰਫ ਧੋਖਾ ਦੇਣ ਦੀ ਜਿਹੜੀ ਹੈਗੀ ਹੈ ਨਾ, ਤੇ ਇਹਨਾਂ ਨੂੰ ਜਿਹੜਾ ਹੈ ਨਾ ਬੱਚਿਆਂ ਨੂੰ ਵਰਚਾਈਦਾ ਨਹੀਂ ਹੈਗਾ ਜਿਸ ਤਰੀਕੇ ਨਾਲ ਜਿਹੜੇ ਘਰ ਦੇ ਵੱਡੇ ਹੁੰਦੇ ਨੇ ਬੱਚਿਆਂ ਨੂੰ ਵਰਚਾਉਂਦੇ ਹੈਗੇ ਨੇ ਕਿ ਵੀ ਜਿਹੜੇ ਇਹ ਚੀਜ਼ੀ ਲੀਲਾ ਤੇ ਇਹ ਕਰ ਲੈ ਤੇ ਇੰਜ ਕਰ ਲੈ, ਠੀਕ ਹੈ। ਥੋੜਾ ਜਿਹਾ ਲਾਲਚ ਦੇ ਰਹੇ ਨੇ ਕਿ ਰੋਡ ਮੈਪ, ਕਿਹੜਾ ਰੋਡ ਮੈਪ ਯਾਰ? ਸਾਡੀ ਟੀਮ ਮੁਸਲਸਲ ਹਾਰੀ ਜਾ ਰਹੀ ਹੈ। ਔਰ ਠੀਕ ਹੈ, ਔਰ ਤੁਸੀਂ ਦੇਖ ਲਓ ਕਿ ਇੰਡੀਆ ਕੋਲੋਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਣ ਲੱਗਾ ਕਿ ਤੁਹਾਨੂੰ ਇੱਥੋਂ ਮੇਰੀ ਚੀਜ਼ ਸਮਝ ਆ ਜਾਏਗੀ ਸਾਰੀ। ਮੈਨੂੰ ਸਵਾਲ ਹੈਗਾ, ਤੁਹਾਡੇ ਕੋਲ ਸਵਾਲ ਹੈਗਾ ਕਿ ਪਾਕਿਸਤਾਨ ਨੇ ਆਖਰੀ ਦਫਾ ਇੰਡੀਆ ਨੂੰ ਕਿਦੋਂ ਮੈਚ ਹਰਾਇਆ ਸੀ? ਜੀ 10 ਸਾਲ ਹੋ ਗਏ ਨੇ। 2016 ਗੁਹਾਟੀ ਸਾਊਥ ਏਸ਼ੀਅਨ ਗੇਮ ਦੇ ਵਿੱਚ ਪਾਕਿਸਤਾਨ ਨੇ ਆਖਰੀ ਦਫਾ ਇੰਡੀਆ ਕੋਲੋਂ ਮੈਚ ਜਿੱਤਿਆ ਸੀ 1-0 ਤੋਂ। और उसके बाद ਹੁਣ तक पाकिस्तान और इंडिया की टीमों के दरमियान 18 मैच हो चुके ने और 2 मैच सिर्फ ड्रॉ हुए और 16 मैचों के मुसलसल पाकिस्तान टीम में शिकस्त हुई है। वो पाकिस्तानी टीम जी इंडिया को कुछ समझती नहीं थी, बल्कि दुनिया की किसी टीम को नहीं समझती। वो इंडिया को 16 मैच हार रही है और तुम देख लो, मैं बड़ा हैरान होया कि जो पाकिस्तान हाकी फेडरेशन की तरफों एक मैंने प्रेस रिलीज मिली व्हाट्सएप हुई और मैनू नहीं आई बल्कि सारे मीडिया गई है। उन्हें पाकिस्तान की हार को भी बड़ा बढ़ा चढ़ा के पेश किया जा रहा है। पाकिस्तान हाकी फेडरेशन के जो सदर ने मोहिउद्दीन वानी साहब की तरफों स्टेटमेंट दी जा रही है। देखो जी, पाकिस्तान टीम 1 गोल तो हारी है और भाई तुसी भावे 10 गोलों तो हारे जे या 1 गोल तो हारे जे, स्ट्रेस हो गई है ना कि वो जड़े कहने ना उनके विच तुहाडी मुसलसल टीम की 14वीं स्ट्रेस हुई है। तुसी इहनू बढ़ा चढ़ा के पेश कर रहे थे कि देखो जी मुंडिया ने कितना अच्छा खेल किया है, 1 गोल तो मार्जिन तो फलां तो फलां। ये जो किसी बंदे या कौमां या हाकी शायकीन जो बेवकूफ बनाना होंदा ना, इस तरीके के नाम जड़े गए ना नजरिए च ने गए शायकीन ना बड़े गुस्से विच ने। एक और गल दी वजह तो इमाद बट तुहानू पता है वीज़ा मसला रहा, हालांकि साडे कप्तान ने, लेकिन इस तरह के मसले मसाइल होना बाकी टीमां भी खेडदियां पईयां, किसी दे इंज दे मसले नहीं होंदे है। किंदी नाअहली हैगी कि साडा कप्तान ही साडे नाल नहीं गया। पहले ही साडे 2 खिलाड़ी इंजर्ड ने, सुफियान खान या नान शाहिद दी गल करिए और सर जी किहड़ा अमाद बट ये किहड़ा शहबाज सीनियर सी या ये बहुत बड़ा प्लेयर सी, अख्तर रसूल है कि इहदे नाल जिहड़ा गाना कदे हुंदा इहने कोई किला पता उत्ते कर लेना सी। हनान शाह दा बड़ा एग्जाम्पल दित्तियां जा रही ने कि ये पेनल्टी कार्डन मारना सी। ये किहड़ा सेल बात है कि कार्ड लैके नहीं फिरदा। इंदी ही निगरानी दे विच असीं अर्जेंटाइन भी गए सी, अपना गए सी
ਔਰ ਇਹਦੇ ਬਾਅਦ ਆਸਟ੍ਰੇਲੀਆ ਵੀ ਗਏ ਸੀ ਔਰ ਇਹਦੇ ਬਾਅਦ ਯੂਰਪ ਦੇ ਵਿੱਚ ਵੀ ਅਸੀਂ ਖੇਲੇ ਆ। ਜਿਹੜੇ ਇਹਨਾਂ ਨੇ ਤੀਰ ਚਲਾ ਦਿੱਤੇ ਨੇ ਮੈਨੂੰ ਦੱਸੋ ਨਾ ਜਰਾ। ਉਹ ਸਾਰੇ ਸਿਰਫ ਇਹ ਬਿਆਨੀ ਹੁੰਦੇ ਨੇ, ਸਿਰਫ ਮੈਨੂੰ ਤੁਹਾਨੂੰ ਉਹ ਕੌਮ ਨੂੰ ਬੇਵਕੂਫ ਬਣਾਉਂਦੇ ਆ ਸਾਰੇ ਜਿਹੜੇ ਹਰਦੇ ਹੈਗੇ ਨੇ, ਟੈਕਟਿਕਸ ਹੈਗੇ ਨੇ, ਤਾਂ ਕਿ ਜਿਹੜੇ ਹੈਗੇ ਨੇ ਨਾ ਇਹ ਮੈਂ ਤਾਂ ਸਮਝਦਾ ਚੰਗਾ ਹੋ ਗਿਆ। ਬਲਕਿ ਤੁਹਾਨੂੰ ਪਤਾ 70 ਕਰੋੜ ਦਾ ਮੰਗਿਆ ਗਿਆ ਹੈਗਾ ਸੀ ਕਿ ਅਸੀਂ ਜਾਵਾਂਗੇ, ਅਸੀਂ ਸਿੱਖਾਂਗੇ, ਅਸੀਂ ਇੰਜ ਕਰਾਂਗੇ, ਫਲਾਂ ਕਰਾਂਗੇ ਠੀਕ ਹੈ। ਬੇਸਿਕਲੀ ਉਹਦੇ ਬਾਅਦ ਫੇਰ ਵੀ ਇਹਦੇ ਨਾ ਕਰਦੇ ਵੀ ਇਹਨਾਂ ਨੇ 35 ਕਰੋੜ ਦਾ ਲੈ ਲਿਆ ਸੀ। ਬਿਲਕੁਲ ਉਹ ਕੌਮ, ਉਹ ਜਿਹੜੇ ਬੰਦੇ ਨੇ ਜਿਹੜਾ ਇੱਕ ਜਿਹੜੇ ਗਏ ਨੇ, ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਦੀ ਇਕਨੋਮੀ ਕਿਸ ਤਰ੍ਹਾਂ ਸਫਰ ਕਰ ਰਹੀ ਹੈ ਔਰ ਆਵਾਮ ਕਿੰਨੀ ਜਿਹੜੀ ਗੁਰਬਤ ਦਾ ਸ਼ਿਕਾਰ ਹੈਗੀ ਹੈ। ਉਹਦੇ ਜਿਹੜੇ ਗਏ ਨੇ ਨਾ ਆਵਾਮ ਦੇ ਪੇਟ ਕੱਟ ਕੇ 35 ਕਰੋੜ ਦੇ ਅਸੀਂ ਪਾਕਿਸਤਾਨ ਹਾਕੀ ਟੀਮ ਨੂੰ ਦਿੱਤਾ ਔਰ ਇਹਨਾਂ ਨੇ ਸਾਨੂੰ ਰਿਜ਼ਲਟ ਕੀ ਦਿੱਤਾ ਕਿ 14 ਮੈਚ ਖੇਲੇ ਔਰ 14 ਦੇ 14 ਹੀ ਹਾਰ ਗਏ। ਔਰ ਮੈਚ ਸਿਰਫ ਅਸੀਂ ਹਾਰੇ ਨਹੀਂ ਹੈਗੇ, ਅਸੀਂ ਸ਼ਰਮਨਾਕ ਸ਼ਿਕਸਤਾਂ ਦੇ ਨਾਲ ਜਿਹੜੇ ਗਏ ਨੇ ਨਾ ਸਾਨੂੰ ਸਾਹਮਣਾ ਕਰਨਾ ਪਿਆ ਹੈਗਾ। ਤੇ ਮੇਰਾ ਖਿਆਲ ਹੈ ਕਿ ਕੰਮ ਅੱਛਾ ਇੱਕ ਥੋੜੀ ਜਿਹੀ ਪੋਜ਼ਿਟਿਵ ਜਿੱਥੇ ਅਸੀਂ ਮਾਯੂਸੀਆਂ ਦੀ ਗੱਲਾਂ ਕਰ ਰਹੇ ਹਾਂ ਨਾ, ਥੋੜੀ ਜਿਹੀ ਹੁਣ ਅੱਛੀ ਖਬਰ ਵੀ ਸੁਣ ਲਵੋ। ਅੱਛੀ ਖਬਰ ਹੈ ਕੀ ਹੈ ਕਿ ਜਦੋਂ ਇੰਡੀਆ ਔਰ ਪਾਕਿਸਤਾਨ ਦੀਆਂ ਟੀਮਾਂ ਆਈਆਂ ਨੇ ਉਹਨਾਂ ਦੇ ਦੋਨਾਂ ਟੀਮਾਂ ਦੇ ਦਰਮਿਆਨ ਗੋਲਡਨ ਸ਼ੇਕ ਹੈ, ਯਾਨੀ ਗੋਲਡਨ ਸ਼ੇਕ ਹੈਂਡਸ਼ੇਕ ਹੋਇਆ ਹੈ। ਇੱਕ ਅੱਛੀ ਚੀਜ਼ ਹੈ ਕਿ ਜਿਸ ਤਰੀਕੇ ਨਾਲ ਜਿਹੜਾ ਹੈਗਾ ਨਾ ਇਹਨਾਂ ਨੇ ਬਗਾੜ ਪਾਕਿਸਤਾਨ ਇੰਡੀਅਨ ਕ੍ਰਿਕਟ ਟੀਮ ਨੇ ਕੀਤਾ ਹੈਗਾ ਸੀ ਕਿ ਪਾਕਿਸਤਾਨ ਟੀਮ ਦੇ ਕਪਤਾਨ ਦੇ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਔਰ ਹਾਲੇ ਤੱਕ ਇਹ ਸਿਲਸਿਲਾ ਚੱਲ ਰਿਹਾ। ਔਰ ਜਿਹੜਾ ਖਵਾਤੀਨ ਦਾ ਜਿਹੜਾ ਵਰਲਡ ਕੱਪ ਹੋ ਰਿਹਾ ਉੱਥੇ ਵੀ ਤੁਹਾਨੂੰ ਪਤਾ ਹੈ ਕਿ ਹੱਥ ਨਹੀਂ ਮਿਲਾਇਆ ਜਾ ਰਿਹਾ ਹੈਗਾ। ਲੇਕਿਨ ਇਸ ਮੈਚ ਦੇ ਵਿੱਚ ਤੁਸੀਂ ਦੇਖੋ ਕਿ ਦੋਨੋਂ ਟੀਮਾਂ ਨੇ ਨਾ ਸਿਰਫ ਮੁਸਾਫਾ ਕੀਤਾ ਹੈ ਬਲਕਿ ਇੱਕ ਦੂਸਰੇ ਦੇ ਖੇਲ ਨੂੰ ਐਪਰੀਸ਼ੀਏਟ ਵੀ ਕੀਤਾ ਹੈ। ਔਰ ਉਸ ਤੋਂ ਵੀ ਵੱਡੀ ਇੱਕ ਹੋਰ ਖੁਸ਼ਖਬਰੀ ਸੁਣ ਲਵੋ ਜਿਹੜਾ ਹੈਗਾ ਨਾ, ਮੈਂ ਮੁਫਾਸਰ ਤੁਹਾਨੂੰ ਖੁਸ਼ਖਬਰੀਆਂ ਵੀ ਨਾਲ ਸੁਣਾ ਰਿਹਾ ਹਾਂ। ਜੀ ਸਰ ਜ਼ਰੂਰ। ਕਿ ਤਮਾਮ ਤਰ ਸ਼ਿਕਸਤਾਂ ਦੇ ਬਾਵਜੂਦ ਲੰਡਨ ਦੇ ਵਿੱਚ ਪਾਕਿਸਤਾਨ ਦਾ ਜਿਹੜਾ ਹਾਈ ਕਮਿਸ਼ਨ ਹੈਗਾ ਹੈ ਉਹਨਾਂ ਨੇ ਬਾਕਾਇਦਾ ਪਾਕਿਸਤਾਨ ਹਾਕੀ ਟੀਮ ਦੇ ਇਜਾਜ਼ ਦੇ ਵਿੱਚ ਇੱਕ ਪੁੱਤ ਪਾ ਕੇ ਇਸਤਕਬਾਲੀਆ ਵੀ ਦਿੱਤਾ ਹੈਗਾ ਹੈ। ਉਹਨਾਂ ਨੂੰ ਪਤਾ ਹੈਗਾ ਹੈ ਕਿ ਹਾਲਾਂਕਿ ਪਾਕਿਸਤਾਨ ਟੀਮ ਹਾਰੀ ਜਾ ਰਹੀ ਹੈ ਲੇਕਿਨ ਮੁੰਡਿਆਂ ਦੇ ਇਤਬਾਰ ਨੂੰ ਵਧਾਉਣ ਵਾਸਤੇ ਤਕਰੀਬ ਦਾ ਇਤਮਾਮ ਉੱਥੇ ਕੀਤਾ ਗਿਆ ਹੈ ਜਿੱਥੇ ਜਿਹੜੇ ਸਾਡੇ ਜਿਹੜੇ ਕਾਇਮ ਮੁਕਾਮ ਆਪਣਾ ਜਿਹੜੇ ਹਾਈ ਕਮਿਸ਼ਨ ਹੈਗੇ ਨੇ ਉਹਨਾਂ ਨੇ ਸ਼ਿਰਕਤ ਕੀਤੀ ਔਰ ਜਿਹੜੇ ਪ੍ਰੈਸ ਕਮਿਸ਼ਨਰ ਹੈਗੇ ਨੇ ਲੰਡਨ ਦੇ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਅਲੀ ਨਵਾਜ਼ ਮਲਿਕ ਉਹਨਾਂ ਨੇ ਮਿਲ ਕੇ ਜਿਹੜਾ ਗਾਇਨਾ ਇੱਕ ਬਿਹਤਰੀਨ ਨਸ਼ਾਈਏ ਦਾ ਇਤਬਾਰ ਕੀਤਾ ਹੈ ਔਰ ਉਹਦੇ ਵਿੱਚ ਖਿਡਾਰੀਆਂ ਦਾ ਹੌਸਲਾ ਵਧਾਇਆ ਹੈਗਾ। ਮੈਂ ਸਮਝਦਾ ਵਾਂ ਕਿ ਪੂਰੀ ਕੌਮ ਔਰ ਜਿਹੜਾ ਬ੍ਰਿਟਿਸ਼ ਹਾਈ ਕਮਿਸ਼ਨ ਜਿਹੜਾ ਹੈਗਾ ਪਾਕਿਸਤਾਨ ਦਾ ਉਹਨਾਂ ਨੇ ਵੀ ਹੌਸਲਾ ਵਧਾ ਦਿੱਤਾ ਹੈ। ਅਸੀਂ ਤਾਂ ਸਭ ਇਹੀ ਕਰ ਸਕਦੇ ਹਾਂ